ਅੱਛਾ ਜੀ, ਹੁਣ ਇੱਕ ਸਾਡੀ ਗੇਮ ਹੈ ਜੁਮਲਾ ਮੁਕੰਮਲ ਕਰੇ। ठीक है। मुजफ्फर साहब तुसी जुमला मुकम्मल करना है जल्दी जल्दी बिना सोचे। इमरान खान की ये बात मुझे बहुत पसंद है कि इमरान खान साहब एक अपने मुल्क के लिए बड़े फेयर हैं और अपने मुल्क के लिए अब बहुत एक ऑनेस्ट लीडर हमें मिले। ओके, सियासत ने तो मुझे काफ़ी कुछ सिखाया है। ओके, ताकत एक ऐसा नशा है, ताकत एक ऐसा नशा है जो इंसान को नहीं होना चाहिए। नहीं करना चाहिए, नहीं करना चाहिए, ये होना चाहिए। पाकिस्तान में हर जगह खुशहाली होनी चाहिए। ओके, और इंडिया को तो मैं ये पैगाम दूंगा कि वो हमारे कामों को छोड़ के अपने कामों में ध्यान दें। वाह 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 वाह। नौजवान यूथ को कभी हमें मायूस नहीं करना चाहिए, इसलिए कि वो हमारे मुल्क का फ्यूचर है। पैसा हो तो अल्लाह पाक को जिस इंसान के पास हो उसके अंदर अल्लाह पाक को उसको सही खर्च करने की हिम्मत और तौफीक भी देनी चाहिए। मीडिया ने इस मुल्क में बहुत ज़्यादा एक ज़माने में बचपन का टाइम याद आ रहा है, जुमले बनाए। नहीं, मीडिया ने एक ज़माने में इस मुल्क का एक ऐसा इदारा था जिस पे पूरी कौम एतमाद करती थी। एक ज़माने में अब आके वो ट्रस्ट नहीं अवाम सही। हमारे मुल्क के इलेक्शन जब भी हों फ्री एंड फेयर हों और अपना टाइम पूरा निकालें, हमारा मुल्क अपनी लाइन पे खुद ही, अपनी पटड़ी पे खुद ही वापस चढ़ जाएगा। वाह वाह वाह। अच्छा, ਹੁਣ ਥੋੜਾ ਜਿਹਾ ਅਸੀਂ ਤੁਹਾਨੂੰ ਕਨੈਕਟ ਕਰਦੇ ਹਾਂ ਸੋਸ਼ਲ ਮੀਡੀਆ ਦੇ ਨਾਲ, ਸੋਸ਼ਲ ਮੀਡੀਆ ਦੇ ਕੁਝ ਇਨਫਲੂਐਂਸਰਸ ਦੇ ਨਾਲ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਫਿਊਚਰ ਜੇ ਕੋਈ ਇਨਫਲੂਐਂਸਰ ਆਪਣਾ ਇਲੈਕਸ਼ਨ ਸਟਾਰਟ ਕਰੇ ਜਾਂ ਪਾਰਟੀ ਚਾਹਣਾ ਚਾਹੇ ਤੇ ਆਵਾਮ ਵੋਟ ਦੇਗੀ? ਫॉर ਐਗਜ਼ਾਮਪਲ ਅਸੀਂ ਗੱਲ ਕਰ ਲੈਨੇ ਰਜਬ ਬੱਟ ਦੀ। ਰਜਬ ਬੱਟ ਜੇ ਕੱਲ ਨੂੰ ਕਿਸੇ ਪਾਰਟੀ ਦੇ ਨਾਲ ਖੜਾ ਹੋ ਗਿਆ, ਦੇਖੋ ਜੀ ਉਹਦੇ 'ਚ ਐਵੇਂ ਕਿ ਕੋਈ ਵੀ ਪਾਰਟੀ ਦੇ ਨਾਲ ਖੜਾ ਹੋਵੇ ਉਹਨੂੰ ਆਖਰ ਇੱਕ ਹਲਕੇ ਦੀ ਜ਼ਰੂਰਤ ਹੈ। ਉਸ ਵੋਟ ਪੂਰੇ ਮੁਲਕ 'ਚੋਂ ਤਾਂ ਨਹੀਂ ਲੈਣੇ। ਉਸਨੇ ਜਿਹੜਾ ਵੀ ਇਲੈਕਸ਼ਨ ਲੜ ਰਿਹਾ ਹੋਵੇ, ਜਿਹੜਾ ਵੀ ਇਨਫਲੂਐਂਸਰ ਹੋਵੇ, ਐਕਟਰ ਹੋਵੇ, ਕੋਈ ਹੋਵੇ, ਉਹਨੂੰ ਇੱਕ ਹਲਕਾ ਚੂਜ਼ ਕਰਨਾ ਪਏਗਾ। ਉਸ ਹਲਕੇ ਦੇ ਅੰਦਰ ਆਪਣੀ ਖਿਦਮਾਤ ਪੇਸ਼ ਕਰਨੀਆਂ ਪੈਣਗੀਆਂ, फिर लोगों का ट्रस्ट पैदा करना पड़ेगा। कोई भी काम मेहनत तो बगैर नहीं हो सकता। खाली ठीक है लोग पब्लिक कई ऐसी एग्जाम्पल्स हैं कि तुहाडे पब्लिक दे स्टार खान साहब दुनिया के सब तो बड़े स्टार सन एक जमाने के अंदर, इंटरनेशनल साढ़े मुल्क का सब तो बड़ा स्टार सन। मतलब पाकिस्तान की कोई ऐसी सैलेब्रिटी दी वो फेम नहीं सी जो इमरान खान दी सी। इमरान खान साहब नूं 27 साल लगे इस पार्टी नूं बिल्ड करते हुए, अपनी वो पोलिटिकल पोजीशन बनाते हुए। तो जो भी कोई इन्फ्लुएंसर, जो भी कोई आए, वो अगर कहे कि ओवरनाइट मैं इलेक्शन लड़ लवां या जित जावां, फॉर्म 47 ते तो बन सकता है, लेकिन ਉਹਦੇ ਵਾਸਤੇ ਉਹਨੂੰ ਮਿਹਨਤ ਕਰਨੀ। ਰਜਬ ਬੱਟ ਨੂੰ ਫਿਰ ਨਹੀਂ ਆਉਣਾ ਚਾਹੀਦਾ? ਨਹੀਂ ਆਉਣਾ ਚਾਹੀਦਾ। ਮੈਂ ਚਾਹੁੰਦਾ ਹਰ ਇੱਕ ਨੂੰ ਆਉਣਾ ਚਾਹੀਦਾ। ਹਰ ਦੇਖੋ ਤੁਸੀਂ ਐਜ਼ ਅ ਇਨਫਲੂਐਂਸਰ ਤੁਸੀਂ ਕਈ ਗਲਤੀਆਂ ਕਰ ਸਕਦੇ ਹੋ ਜਿਹੜੀ ਆਵਾਮ ਤੁਹਾਨੂੰ ਮਾਫ ਕਰ ਦਿੰਦੀ ਹੈ, ਲੇਕਿਨ ਜਦੋਂ ਤੁਸੀਂ ਐਜ਼ ਅ ਪੋਲੀਟੀਸ਼ੀਅਨ ਆਓਗੇ ਤਾਂ ਐਸੀ ਤੁਸੀਂ ਗਲਤੀਆਂ ਆਵਾਮ ਤੁਹਾਨੂੰ ਮਾਫ ਨਹੀਂ ਕਰੇਗੀ। ਕਈ ਐਸੀ ਚੀਜ਼ਾਂ ਤੁਹਾਡਾ ਕਾਲ ਆਫ ਫੇਲ ਵਿੱਚ ਤਜ਼ਾਦ ਨਹੀਂ ਹੋਣਾ ਚਾਹੀਦਾ। ਤੁਹਾਡਾ ਕੈਰੈਕਟਰ, ਤੁਹਾਡੀਆਂ ਗੱਲਾਂ, ਤੁਹਾਡਾ ਉੱਠਣ ਬਹਿਣ, ਤੁਹਾਡੇ ਮੂੰਹ ਚੋਂ ਨਿਕਲੀ ਗੱਲ, ਉਹ ਫਿਰ ਤੁਹਾਨੂੰ ਬੜੀ ਸੋਚ ਸਮਝ ਕੇ ਕਰਨੀ ਪੈਂਦੀ ਹੈ ਕਿ ਫਿਰ ਇਸ ਵਾਸਤੇ ਕਿ ਤੁਸੀਂ ਉਸ ਵੇਲੇ ਇੱਕ ਹਲਕੇ ਦੇ ਕਈ ਲੱਖ ਲੋਕਾਂ ਦੇ ਨੁਮਾਇੰਦੇ ਹੁੰਦੇ ਹੋ। ਤੁਸੀਂ ਇਹ ਇੱਕ ਇਨਫਲੂਐਂਸਰ ਨਹੀਂ ਹੁੰਦੇ, ਤੁਸੀਂ ਨੁਮਾਇੰਦੇ ਹੋ। ਤੁਸੀਂ ਉਹਨਾਂ ਦੀ ਨੁਮਾਇੰਦੇ, ਉਹਨਾਂ ਦੀ ਰਿਪਰੈਜ਼ੈਂਟੇਸ਼ਨ ਕਰ ਰਹੇ ਹੁੰਦੇ ਹੋ ਅਸੈਂਬਲੀ ਦੇ ਅੰਦਰ। ਫਿਰ ਉਹ ਤੁਸੀਂ ਉਹਨਾਂ ਚੀਜ਼ਾਂ ਤੋਂ ਅਬਵ ਹੋਣਾ ਪੈਂਦਾ ਤੇ ਉਹ ਚੀਜ਼ ਫਿਰ ਬਿਲਡ ਕਰਨੀ ਪੈਣੀ। ਜ਼ਰੂਰ ਆਉਣ, ਮੋਸਟ ਵੈਲਕਮ। ਮੈਂ ਆਖਦਾ ਸਭ ਰਜਬ ਬੱਟ ਸਾਹਿਬ ਹੋਣ, ਕੋਈ ਹੋ ਇਨਫਲੂਐਂਸਰ, ਉਹਨੂੰ ਆਉਣਾ ਚਾਹੀਦਾ, ਲੇਕਿਨ ਉਹਨੂੰ ਆਪਣੇ ਆਪ ਨੂੰ ਉਸ ਤਰ੍ਹਾਂ ਪੋਲੀਟਿਕਲੀ ਬਿਲਡ ਕਰਨਾ ਚਾਹੀਦਾ। ਜੋ ਵੀ ਆਵੇ ਵੇਖੋ ਆਪਣੀ ਲੈਂਗੁਏਜ ਤੇ ਆਪਣੀ ਉਹਨਾਂ ਚੀਜ਼ਾਂ ਤੇ ਇਨਸਾਨ ਨੂੰ ਕੰਟਰੋਲ ਹੋਣਾ ਚਾਹੀਦਾ ਹੈ। ਆਪਣਾ ਨੂੰ ਮੈਂ ਕੋਈ ਵੀ ਗੱਲ ਸੋਚ ਸਮਝ ਕੇ ਬੋਲਣੀ ਚਾਹੀਦੀ ਹੈ। ਕੋਈ ਵੀ ਅੱਜ ਤੁਸੀਂ ਮੈਂ ਗੱਲ ਹੋਈ ਜਿਵੇਂ ਤੁਸੀਂ ਖਾਨ ਸਾਹਿਬ ਦੀ ਗੱਲ ਕੀਤੀ ਕਿ ਖਾਨ ਸਾਹਿਬ ਨੂੰ ਫਲਾਣੀ ਗੱਲ ਉਸ ਵੇਲੇ ਨਹੀਂ ਕਰਨੀ ਚਾਹੀਦੀ ਸੀ, ਐਸੇ ਹਰ ਬੰਦੇ ਨੂੰ ਉਹਨਾਂ ਗੱਲਾਂ ਤੇ ਕੰਟਰੋਲ। ਜਦੋਂ ਤੁਸੀਂ ਪੋਲਿਟਿਕਸ 'ਚ ਜਾਂਦੇ ਹੋ ਨਾ ਐਜ਼ ਇਨਫਲੂਐਂਸਰ, ਤੁਹਾਨੂੰ ਹਰ ਕੋਈ ਤੁਹਾਨੂੰ ਨਹੀਂ ਵੇਖ ਤਾਂ ਪਹਿਲੇ ਵੀ ਰਿਹਾ ਹੁੰਦਾ, ਲੇਕਿਨ ਤੁਹਾਨੂੰ ਲੋਕ ਜੱਜ ਕਰਦੇ ਨੇ। ਫਿਰ ਤੁਹਾਡੇ ਕੈਰੈਕਟਰ ਨੂੰ ਜੱਜ ਕਰਦੇ ਨੇ ਬਿਕਾਜ਼ ਤੁਸੀਂ ਲੋਕ ਕਹਿੰਦੇ ਨਾ ਕਿ ਤੁਸੀਂ ਲੋਕਾਂ ਦੇ ਵਾਸਤੇ ਕੁਝ ਕਰਨ ਆਏ ਹੋ। ਵੇਖੋ ਜੀ ਬੜਾ ਇੱਕ ਸਿੰਪਲ ਜਿਹਾ ਫਾਰਮੂਲਾ ਹੈ, ਮੈਂ ਤੁਹਾਨੂੰ ਬੜੀ ਦੇਸੀ ਜ਼ੁਬਾਨ ਵਿੱਚ ਸਮਝਾਉਂਦਾ। ਇੱਕ ਪਿੰਡ 'ਚ ਇੱਕ ਪਰੇ ਪੰਚਾਇਤ ਹੁੰਦੀ ਹੈ ਨਾ, ਉਹ ਪੰਚਾਇਤ ਦਾ ਸਰਪੰਚ
ਜਾਂ ਪੰਚਾਇਤ ਸਾਰੀ ਨਹੀਂ ਗੱਲ ਕਰਦੀ ਜਾਂ ਕੋਈ ਪਰੇ ਬਣ ਕੇ ਜਾਂਦੀ ਨਾ, ਉਹਦਾ ਇੱਕ ਬੰਦਾ ਰਿਪਰੈਜ਼ੈਂਟੇਟਿਵ ਹੁੰਦਾ ਜਿਹੜਾ ਗੱਲ ਕਰਦਾ। ਉਹ ਆਪਣੇ ਚੋਂ ਵੇਖਦੇ ਨੇ ਜਿਹੜਾ ਸਭ ਤੋਂ ਸਾਡੇ ਤੋਂ ਬਿਹਤਰ ਗੱਲ ਕਰ ਸਕਦਾ, ਸਾਡੇ ਤੋਂ ਬਿਹਤਰ ਕਿਰਦਾਰ ਵਿੱਚ ਹੋਏ, ਜਿਹੜਾ ਜਿਹਦੀ ਗੱਲ ਸੁਣੀ ਜਾਏਗੀ, ਉਹਦੀ ਗੱਲ ਇਫੈਕਟਿਵ ਹੋਏਗੀ, ਉਹਨੂੰ ਚੂਜ਼ ਕਰਦਾ। ਉਹਦੇ ਵਾਸਤੇ ਇੱਕ ਕ੍ਰਾਈਟੇਰੀਆ ਹੈ। ਇੰਜ ਜਿਹੜਾ ਬੰਦਾ ਅਸੈਂਬਲੀ 'ਚ ਜਾ ਕੇ ਆਪਣੇ ਹਲਕੇ ਦੀ 2-3 ਲੱਖ ਆਬਾਦੀ ਦਾ ਜਾ ਕੇ ਉਹਦੀ ਰਿਪਰੈਜ਼ੈਂਟੇਸ਼ਨ ਕਰਨੀ ਹੈ, ਉਹਦੇ ਬਾਰੇ 'ਚ ਗੱਲ ਕਰਨੀ ਹੈ, ਉਹਨੇ ਉੱਥੇ ਜਾ ਕੇ ਆਪਣੀ ਟਿਕਟੌਕ ਨਹੀਂ ਬਣਾਉਣੀ, ਉਹਨੇ ਆਵਾਮ ਦੀ ਨੁਮਾਇੰਦਗੀ ਕਰਨੀ। ਫਿਰ ਲੋਕ ਉਹਦੇ ਮੁਤਾਬਿਕ ਫਿਰ ਤੁਹਾਨੂੰ ਉਹ ਸਾਂਝ 'ਚ ਢਲਣਾ ਪੈਂਦਾ, ਉਹ ਜ਼ਰੂਰੀ ਹੈ। ਅੱਛਾ ਜੀ, ਕੁਝ ਹੁਣ ਸਵਾਲ ਹੋਣਗੇ ਡਿਫਰੈਂਟ ਜੇ। ਕਦੇ ਬਹੁਤ ਜ਼ਿਆਦਾ ਪੈਸੇ ਦੀ ਆਫਰ ਹੋਈ ਹੈ ਇਸ ਪਾਰਟੀ ਨੂੰ ਲੈ ਕੇ, ਜਾਂ ਕਿ ਸਾਡੇ ਵੱਲ ਆ ਜਾਓ, ਉਹਨਾਂ ਦੇ ਵੱਲ ਚਲੇ ਜਾਓ? ਨਹੀਂ, ਉਹ ਆਫਰ ਹੋਈ ਕਦੇ? ਮੇਰਾ ਨਹੀਂ, ਮੈਂ ਤੁਹਾਨੂੰ ਇੰਜ ਆਫਰ ਨਹੀਂ ਹੋਈ। ਸਾਨੂੰ ਐਵੇਂ ਕਿ ਜਦੋਂ ਮੈਂ MPS ਹਾਂ, ਉਸ ਵੇਲੇ ਸਾਨੂੰ ਆਪਣਾ ਐਸੀ ਆਫਰਸ ਹੁੰਦੀਆਂ ਸਨ, ਕਰਪਸ਼ਨ ਦੀਆਂ ਹੁੰਦੀਆਂ ਸਨ, ਲੇਕਿਨ ਮੇਰਾ ਬੜਾ ਸਟਰੋਂਗ ਸਟੈਂਡ ਸੀ ਕਰਪਸ਼ਨ ਤੇ, ਬੜਾ ਜ਼ਿਆਦਾ ਸਟਰੋਂਗ। ਤੇ ਮੈਂ ਇਸ ਵਾਸਤੇ ਕਿ ਮੈਂ ਸਮਝਦਾ ਕਿ ਅਗਰ ਮੈਂ ਇੰਨਾ ਕੁਝ ਲੂਜ਼ ਕਰਨ ਤੋਂ ਬਾਅਦ ਮੈਂ ਆ ਕੇ ਅਗਰ ਜਿੰਨੀ ਕਿ ਮੈਂ ਕਰਪਸ਼ਨ ਕਰਨੀ ਉਨਾ ਮੈਂ ਖੁਦ ਹਲਾਲ ਦਾ ਕਮਾ ਸਕਦਾ, ਤੇ ਮੈਨੂੰ ਕਿਹੜੀ ਜ਼ਰੂਰਤ ਹੈ ਮੈਂ ਕਮ ਸੇ ਕਮ ਮੈਂ ਆਪਣਾ ਇੱਕ ਫਾਰਮੂਲਾ ਬਣਾਇਆ ਕਿ ਜਦੋਂ ਮੈਂ ਵੇਖਾਂਗਾ ਨਾ ਕਿ ਮੈਂ ਅਫੋਰਡ ਨਹੀਂ ਕਰ ਸਕਦਾ ਇਸ ਪੋਲੀਟਿਕਸ ਨੂੰ, ਜਾਂ ਮੈਨੂੰ ਕਰਪਸ਼ਨ ਕਰਨ ਦੀ ਜ਼ਰੂਰਤ ਹੈ ਇਸ ਪੋਲੀਟਿਕਸ ਵਿੱਚ ਰਹਿਣ ਦੇ, ਤੇ ਫਿਰ ਮੈਂ ਪੋਲੀਟਿਕਸ ਛੱਡ ਦੇਵਾਂਗਾ। ਮੈਂ ਅੱਜ ਪਬਲਿਕਲੀ ਤੁਹਾਨੂੰ ਮੈਂ ਦੱਸ ਰਿਹਾ ਕਿ ਅਗਰ ਮੈਂ ਕਿਸੇ ਪੁਆਇੰਟ ਤੇ ਮੈਂ ਸਮਝਾਂਗਾ ਜਾਂ ਸੋਚਾਂਗਾ ਕਿ ਮੈਨੂੰ ਪੋਲੀਟਿਕਸ ਕਰਨ ਵਾਸਤੇ ਕਰਪਸ਼ਨ ਦੀ ਜ਼ਰੂਰਤ ਹੈ, ਜਾਂ ਮੁਕਾਬਲਾ ਕਰਨ ਵਾਸਤੇ ਇਲੈਕਸ਼ਨ ਲੜਨ ਵਾਸਤੇ ਕਰਪਸ਼ਨ ਦੀ ਜ਼ਰੂਰਤ ਹੈ, ਉਸ ਤੋਂ ਬਿਹਤਰ ਮੈਂ ਪੋਲੀਟਿਕਸ ਨੂੰ ਖੈਰਬਾਦ ਕਹਿ ਦੇਵਾਂਗਾ। ਇੱਜ਼ਤ ਨਾਲ ਪੋਲੀਟਿਕਸ ਕੀਤੀ ਹੈ, ਇੱਜ਼ਤ ਕਮਾਈ ਹੈ ਇੰਨੇ ਸਾਲਾਂ 'ਚ, ਤੂੰ ਇੱਜ਼ਤ ਹੀ ਰੱਖਣੀ। ਮੁਜ਼ੱਫਰ ਸਾਹਿਬ ਨੂੰ ਕਦੇ ਧਮਕੀ ਮਿਲੀ ਕੋਈ, ਜਾਂ ਧਮਕੀਆਂ? ਬਿਲਕੁਲ ਮਿਲੀਆਂ ਨੇ। ਕੋਈ ਬਹੁਤ ਜ਼ਿਆਦਾ ਥ੍ਰੈਟਨਿੰਗ ਕਿਸਮ ਦੀ ਕੀ ਸੀ? ਥ੍ਰੈਟਨਿੰਗ ਇੰਜ ਮਿਲੀਆਂ ਨੇ ਜਦੋਂ ਸਾਨੂੰ ਕਿਹਾ ਗਿਆ ਸੀ ਕਿ ਪਾਰਟੀ ਛੱਡ ਦਿਓ, ਠੀਕ ਹੈ, ਤੁਸੀਂ ਆਪਣਾ PTI 'ਚ ਨਾ ਰਹੋ, ਠੀਕ ਹੈ, ਤੇ ਉਹ ਮਿਲੀਆਂ ਸਨ। ਲੇਕਿਨ ਇਹ ਵੇਖੋ ਅਸੀਂ ਡਗਮਗਾਏ, ਡਰੇ ਨਹੀਂ? ਅਸੀਂ ਵੇਖੋ ਜ਼ਾਹਿਰ ਹੈ ਇਨਸਾਨ ਦੇ ਦਿਲ ਵਿੱਚ ਸੋਚ ਤਾਂ ਆਉਂਦੀ ਹੈ, ਇਨਸਾਨ ਬੰਦਾ ਕੋਈ ਕਹੇ ਨਾ ਕਿ ਮੈਂ ਹੀਰੋ ਹਾਂ ਤੇ ਮੈਂ ਸਭ ਕੁਝ ਬਰਦਾਸ਼ਤ ਕਰ ਸਕਦਾ, ਇਨਸਾਨ ਦੀ ਤਾਂ ਬਾਜ਼ੂ ਮਰੋੜੋ ਤਾਂ ਇੱਕ ਦੇਰ ਤੋਂ ਬਾਅਦ ਬੰਦਾ ਕਹਿੰਦਾ ਅੱਛਾ ਯਾਰ ਗੱਲ ਦੱਸ, ਮੰਨ ਜਾਂਦੇ ਬਾਜ਼ੂ ਨਾ ਮਰੋੜ। ਤੇ ਇਨਸਾਨ ਕੋਲ ਕਿੰਨਾ ਉਹ ਸਿਰਫ ਫਿਲਮੀ ਹੀਰੋ ਹੁੰਦਾ ਜਿਹਨੂੰ ਕੁੱਟੀ ਜਾਂਦੇ ਤੋਂ ਬੰਦਾ ਨਹੀਂ। ਇਨਸਾਨ ਤਾਂ ਕਿਸੇ ਗੱਲ ਤੇ ਵੀ ਮੰਨ ਸਕਦਾ। ਦੇਖੋ ਹਰ ਇਨਸਾਨ ਦੀ ਕੋਈ ਨਾ ਕੋਈ ਤੁਹਾਡੀ ਯਾਨੀ ਕਿ ਸਿਰਫ ਸ਼ਾਨ ਸਾਹਿਬ ਹੀ ਨੇ ਜਿਹੜੇ 10,000 ਗੋਲੀਆਂ ਤੋਂ ਬਾਅਦ ਵੀ ਖੜੇ ਰਹਿੰਦੇ ਨੇ, ਉਹ ਨੇ, ਉਹ ਹੀਰੋ ਨੇ ਜਿਹੜੇ ਉਹ ਹੀ ਬਰਦਾਸ਼ਤ ਕਰ ਸਕਦੇ ਨੇ। ਰੀਅਲ ਲਾਈਫ ਵਿੱਚ ਇਨਸਾਨ ਬੜਾ ਇੱਕ ਚਪੇੜ ਵੀ ਪਈ ਹੋਵੇ ਕਾਫੀ ਹੈ। ਕੋਈ ਕਿਸੇ ਗੱਲ ਤੇ ਵੀ ਬੰਦੇ ਨੂੰ ਤੁਸੀਂ ਧੁੱਪ 'ਚ ਖੜਾ ਕਰ ਦੋ 2 ਘੰਟੇ ਤੇ ਬੰਦਾ ਉਸ ਤੋਂ ਬਾਅਦ ਗਰਮੀ ਦੇ ਅੰਦਰ ਤੇ ਬੰਦਾ ਕਹੇਗਾ ਯਾਰ ਮੈਨੂੰ ਛਾਂ ਲੈ ਆਓ, ਮੈਂ ਗੱਲ ਤੁਹਾਡੀ ਮੰਨਦਾ। ਇਨਸਾਨ ਦੇ ਬਸ ਕੀ ਹੈ ਜੀ, ਲੇਕਿਨ ਇਹ ਕਿ ਬਸ ਅੱਲਾਹ ਪਾਕ ਇੱਜ਼ਤ ਰੱਖੇ, ਆਪਣੀ ਤਰਫੋਂ ਕੋਸ਼ਿਸ਼ ਕੀਤੀ ਹੈ ਕਿ ਜੀ ਅਸੀਂ ਜਿਹੜਾ ਜਿਸ ਜਗ੍ਹਾ ਤੇ ਆਏ ਇੱਜ਼ਤ ਨਾਲ ਉੱਥੇ ਸਟੈਂਡ ਕਰੀਏ। ਮੈਂ ਤੁਹਾਨੂੰ ਦੱਸਿਆ ਕਿ ਅਸੀਂ ਪੋਲੀਟਿਕਸ ਮੈਂ ਕੋਈ ਫਾਇਦੇ ਚੁੱਕਣ ਵਾਸਤੇ ਨਹੀਂ ਆਇਆ ਕਿ ਮੈਂ ਰੋਜ਼ ਪਾਰਟੀਆਂ ਬਦਲਾਂ। ਮੇਰਾ ਤਾਲੁਕ ਆਪਣਾ ਮੈਂ ਨਜ਼ਰਿਆਤੀ ਤੌਰ ਤੇ ਇੱਕ ਪੋਲੀਟੀਕਲ ਵਰਕਰ ਹਾਂ, ਤੇ ਮੈਂ ਜਦੋਂ PTI 'ਚ ਵੀ ਆਇਆ ਸਾਂ ਮੈਂ ਇਹ ਗੱਲ ਕਹਿੰਦਾ ਸਾਂ ਕਿ ਮੈਂ ਇਮਰਾਨ ਖਾਨ ਸਾਹਿਬ ਦੇ ਇੱਕ ਨਜ਼ਰੀਏ ਦੇ ਮੁਤਾਬਿਕ ਆਇਆ। ਇਮਰਾਨ ਖਾਨ ਸਾਹਿਬ ਦੇ ਨਾਲ ਉਹਨਾਂ ਦੇ ਨਜ਼ਰੀਏ ਦੀ ਵਜ੍ਹਾ ਤੋਂ ਅਗਰ ਉਹ ਨਜ਼ਰੀਆ ਨਾ ਹੁੰਦਾ ਤਾਂ ਸ਼ਾਇਦ ਮੈਂ PTI 'ਚ ਵੀ ਨਾ ਹੁੰਦਾ। ਤੇ ਉਹ ਅਸੀਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਆਪਣੇ ਹਲਕੇ ਦੇ ਆਪਣੇ ਇਲਾਕੇ ਦੇ ਮਸਲੇ ਹੱਲ ਕਰਨੇ ਹੁੰਦੇ ਨੇ, ਤੁਸੀਂ ਕੀ ਸੋਚ ਰਹੇ ਹੋ ਪਹਿਲੇ ਦੱਸੋ? ਨਹੀਂ ਕੋਈ ਚੀਜ਼ ਨਹੀਂ ਸੋਚ, ਮੈਂ ਸਿਰਫ ਸਵਾਲ। ਅੱਛਾ, ਤੇ ਕੋਈ ਅਜੀਬੋ ਗਰੀਬ ਕੇਸ ਜਾਂ ਵਾਕਿਆ ਤੁਹਾਡੇ ਕੋਲ ਪਿੰਡ ਵਾਲੇ ਲੈ ਕੇ ਆਏ ਹੋਣ, ਬੜੀ ਅਜੀਬੋ ਗਰੀਬ ਕਹਾਣੀ, ਉਹ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਉਹ ਤੋਂ ਸਾਨੂੰ ਸਬਕ ਮਿਲੇ। ਬਹੁਤ ਡਿਫਰੈਂਟ ਜੀ ਸਟੋਰੀ, ਮੈਂ ਇੰਟਰਸਟਿੰਗ। ਮੇਰੇ ਕੋਲ ਕਈ ਲੋਕ ਐਸੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਜੀ ਸਾਨੂੰ ਇਮਰਾਨ ਖਾਨ, ਜਦੋਂ ਇਮਰਾਨ ਖਾਨ ਸਾਹਿਬ ਬਾਹਰ ਸਨ, ਉਹ ਕਹਿੰਦੇ ਸਨ ਮੈਂ ਇਮਰਾਨ ਖਾਨ ਸਾਹਿਬ ਨੂੰ ਮਿਲਣਾ ਹੈ, ਸਾਨੂੰ ਉਹਨੂੰ ਟਾਈਮ ਲੈ ਕੇ ਦਿਓ। ਅੱਛਾ, ਮੈਂ ਉਹਨਾਂ ਕੋਲ ਪੁੱਛਦਾ ਸਾਂ ਗੱਲ ਕੀ, ਉਹਨਾਂ ਕਿ ਜੀ ਬੜੀ ਖਾਸ ਗੱਲ ਹੈ, ਮੈਂ ਖਾਨ ਸਾਹਿਬ ਨੂੰ ਇਕੱਲੇ ਨੂੰ ਦੱਸ ਸਕਦਾ। ਮੈਂ ਅੱਛਾ ਐਸੇ ਹੁੰਦੇ ਸਨ। ਫਿਰ ਅਸੀਂ ਉਹਨੂੰ ਕਹਿੰਦੇ ਹੁੰਦੇ ਸੀ ਕਿ ਯਾਰ ਜਾਂ ਤਾਂ ਗੱਲ ਦੱਸੋ, ਅਸੀਂ ਕੀ ਖਾਨ ਸਾਹਿਬ ਨੂੰ ਕਹਿ ਕੇ ਟਾਈਮ ਲਈਏ। ਤਾਂ ਉਹ ਐਸੇ ਕਈ ਆਉਂਦੇ ਨੇ ਤੇ ਉਹ ਮਾਮਲਾ ਤਾਂ ਹੁੰਦੇ, ਚੱਲਦਾ ਰਹਿੰਦਾ ਜੀ। ਬੜਾ ਇੱਕ ਤੁਹਾਡਾ ਜਦੋਂ ਸਾਡਾ ਕੰਮ ਹੈ ਨਾ ਪਬਲਿਕ ਡੀਲਿੰਗ, ਉਹ ਇੱਕ ਡੇਲੀ ਰੂਟੀਨ ਬਣ ਗਿਆ। ਸਾਨੂੰ ਉਹ ਚੀਜ਼ਾਂ ਅਜੀਬ ਨਹੀਂ ਲੱਗਦੀਆਂ ਜਦੋਂ ਅਸੀਂ ਉੱਥੇ ਬੈਠੇ ਹੁੰਦੇ ਨਾ ਸੁਣ ਰਹੇ ਹੁੰਦੇ ਆ। ਤਾਂ ਮੈਂ ਹੁਣ ਸੋਚ ਰਿਹਾ ਕੋਈ ਐਸਾ ਜ਼ੇਨ 'ਚ ਵਾਕਿਆ ਆਇਆ ਤਾਂ ਤੁਹਾਨੂੰ